ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੀ ਸ਼ੁਰੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਚਰਨਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਸਟੇਬਿਲਿਟੀ ਇਨ Pakistan and Afghanistan is not in the interest of USA. USA has used 6 to bring India from Russia fold to America's fold. ਵੀ ਚਰਨਜੀਤ ਸਿੰਘ ਹੋਰਾਂ ਦੇ ਮੈਸੇਜ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਸਮਝਦਾ ਵੀ ਸ਼ਾਇਦ ਇਹ ਗੱਲ ਠੀਕ ਨਾ ਹੋਏ, ਕਿਉਂਕਿ ਸਿੱਖਾਂ ਦਾ ਇੰਟਰਸਟ ਜਿਹੜਾ ਹੈ ਉਹ ਪਹਿਲੇ ਦਿਨ ਤੋਂ ਹੀ, ਇਸ ਗੱਲ ਬਾਰੇ ਤਾਂ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਜਦੋਂ ਆਪਣੀ ਆਜ਼ਾਦੀ ਦੀ ਗੱਲ ਖੁੱਲ੍ਹ ਕੇ ਜੂਨ 84 ਤੋਂ ਬਾਅਦ ਕੀਤੀ ਤੇ ਫਿਰ ਸਾਡਾ ਇੰਟਰਸਟ ਸੀ ਕਿ ਅਮਰੀਕਨ ਜਿਹੜੀ ਹੈ ਉਹ ਇੰਟਰਵੈਂਸ਼ਨ ਹੋਏ ਸਿੱਖਾਂ ਦੇ ਹੱਕ 'ਚ, ਹਿਊਮਨ ਰਾਈਟਸ ਦੇ ਹੱਕ 'ਚ ਜੀ। ਪਰ ਉਹਦੇ 'ਚ ਕਿਉਂਕਿ 89 'ਚ ਡਿਫੀਟ ਹੋਇਆ ਸੋਵੀਅਤ ਯੂਨੀਅਨ ਅਫਗਾਨਿਸਤਾਨ, ਜਦੋਂ 1992 ਤੱਕ ਪਹੁੰਚਦੇ ਆ ਕਲੈਪਸ ਹੋ ਗਿਆ। ਸੋ ਓਵਰਆਲ ਹੀ ਅਮਰੀਕਾ ਦੀ ਪਾਲਿਸੀ ਗਲੋਬਲੀ ਜਿਹੜੀ ਆ ਉਹ ਬਦਲ ਗਈ। ਅਦਰਵਾਈਜ਼ ਹੋ ਸਕਦਾ ਹੈ ਪਹਿਲੇ ਪੀਰੀਅਡ ਸਾਨੂੰ ਅਮਰੀਕਾ ਦੀ ਲੋੜ ਸੀ ਔਰ ਅਮਰੀਕਾ ਸਾਡੇ ਨਾਲ ਆ ਕੇ ਜਿਹੜਾ ਸਾਨੂੰ ਸੀ ਕਿ ਵੀ ਸਾਡੀ ਇੱਕ ਬਫਰ ਸਟੇਟ ਜਿਹੜੀ ਉਸ ਖਿੱਤੇ ਦੇ ਵਿੱਚ ਕਾਰਾਮਦ ਹੁੰਦੀ। ਪਰ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਟੇਜ ਤੇ ਵੀ ਰਾਦਰ ਕਿ ਵੀ ਉਹਨਾਂ ਨੇ ਸਾਨੂੰ ਇਸਤੇਮਾਲ ਕੀਤਾ ਹੈ। ਹੁਣ ਸਗੋਂ ਅਸੀਂ ਇਹ ਸਮਝਦੇ ਹਾਂ ਵੀ ਜਿਸ ਤਰੀਕੇ ਨਾਲ ਖਾਸ ਤੌਰ ਤੇ 9/11 ਤੋਂ ਬਾਅਦ ਭਾਰਤ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਦੇ ਆਰਬਿਟ ਚੋਂ ਨਿਕਲ ਕੇ ਖੁੱਲ੍ਹ ਕੇ, ਹਾਲਾਂਕਿ ਸ਼ੁਰੂਆਤ ਤਾਂ 1992 'ਚ ਹੀ ਹੋ ਗਿਆ ਸੀ ਜਦੋਂ ਨਰਸਿਮਹਾ ਰਾਓ ਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ, ਔਰ ਉਸ ਤੋਂ ਬਾਅਦ ਇਹ ਸ਼ੁਰੂ ਹੋਇਆ 9/11 ਤੋਂ ਬਾਅਦ ਬਿਲਕੁਲ ਖੁੱਲ੍ਹ ਕੇ ਸਾਹਮਣੇ ਆ ਗਿਆ। ਔਰ ਜਦੋਂ ਦੀ ਇਹ ਬੀਜੇਪੀ ਵਾਜਪਾਈ ਔਰ ਫਿਰ ਹੁਣ ਮੋਦੀ ਆਇਆ, ਸੋ ਕੁੱਲ ਮਿਲਾ ਕੇ ਸਟਿਲ ਵੀਰ ਚਰਨਜੀਤ ਸਿੰਘ ਜੀ ਮੈਂ ਜਾਣਨਾ ਚਾਹਾਂਗਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਤੁਹਾਡਾ ਇਸ ਨਾਲ ਇਹਨੂੰ ਤੁਸੀਂ ਕਿਵੇਂ ਜਿਹੜਾ ਹੈ ਉਹ ਇਸ ਬਾਰੇ ਕੋਈ ਜਾਣਕਾਰੀ ਦਿਓ ਕਿ ਕਿਵੇਂ ਸਿੱਖਾਂ ਨੂੰ ਇਸਤੇਮਾਲ ਕੀਤਾ ਹੈ ਅਮਰੀਕਾ ਨੇ, ਕਿਉਂਕਿ ਮੈਨੂੰ ਨਹੀਂ ਲੱਗਦਾ ਅਸੀਂ ਰਾਦਰ ਇਸ ਦੇ ਉਲਟ ਇਹੀ ਮੰਗ ਕਰਦੇ ਰਹੇ ਹਾਂ ਕਿ ਭਾਈ ਇੰਟਰਵੀਨ ਕਰੋ, ਬਟ ਉਹ ਅਲਟੀਮੇਟਲੀ ਆਪਣੀਆਂ ਨੀਡਸ ਹਰ ਇੱਕ ਦੀਆਂ ਦੇ ਮੁਤਾਬਕ ਉਹ ਲੱਗੇ ਹੋਏ ਜੀ। ਸਾਡੇ ਕੋਲ 3 ਮੈਸੇਜ ਆਏ ਨੇ ਸੁਖਵਿੰਦਰ ਸਿੰਘ ਖਾਲਸਾ ਫੌਜੀ ਦੇ। ਇਹ ਲਿਖਦੇ ਨੇ, ਡਾਕਟਰ ਸਾਹਿਬ ਐਂਡ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਲਿਖਦੇ ਨੇ, ਡਾਕਟਰ ਸਾਹਿਬ you give very important information। ਬਹੁਤ ਸ਼ੁਕਰੀਆ ਫੌਜੀ ਜੀ। ਫਿਰ ਦੁਬਾਰਾ ਲਿਖਦੇ ਨੇ, you are role model of youth। ਤੁਹਾਡੀ ਨਵਾਜ਼ਿਸ਼ ਹੈ। ਅਸੀਂ ਤਾਂ ਸਮਝਦੇ ਹਾਂ ਵੀ ਕਿਸੇ ਵੀ ਕੌਮ ਦਾ ਸਰਮਾਇਆ ਯੂਥ ਹੁੰਦਾ ਹੈ। 올ਡਰ ਜਨਰੇਸ਼ਨ ਆਪਣੀ ਗੱਲ ਕਹਿ ਕੇ ਚਲੀ ਜਾਂਦੀ ਹੈ ਤੇ ਝੰਡਾ ਬਰਦਾਰ ਨੌਜਵਾਨ ਹੁੰਦੇ ਨੇ ਜੀ। ਸੋ ਸ਼ੁਕਰੀਆ ਤੁਹਾਡੇ ਕੰਪਲੀਮੈਂਟ ਲਈ ਜੀ। ਮੀਆਂ ਆਸਮ ਲਿਖਦੇ ਨੇ, ਡਾਕਟਰ ਸਾਹਿਬ ਐਂਡ ਨੀਲਮ ਕੌਰ ਸੋ ਨਾਈਸ। ਐਂਡ ਕੁਲਦੀਪ ਸਿੰਘ ਲਿਖਦੇ ਨੇ, ਰੈਫਰੈਂਡਮ 2020 ਜ਼ਿੰਦਾਬਾਦ। ਅੱਗੂ ਮੁਹੰਮਦ ਰਜ਼ਵਾਨ ਲਿਖਦੇ ਨੇ, 2020 ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ। ਮੀਆਂ ਆਸਮ ਦੇ ਉਹਨਾਂ ਦੇ ਵੀ 3 ਹੋਰ ਮੈਸੇਜ ਨੇ। ਉਹਨਾਂ ਲਿਖਿਆ ਹੈ ਖਾਲਿਸਤਾਨ ਜ਼ਿੰਦਾਬਾਦ, ਫਿਰ ਉਹਨਾਂ ਨੇ ਫਤਿਹ ਬੁਲਾਈ ਹੈ, ਫਿਰ ਉਹਨਾਂ ਨੇ ਖਾਲਿਸਤਾਨ 2020 ਕਿਹਾ ਹੈ। ਬਹੁਤ ਸ਼ੁਕਰੀਆ ਆਸਮ ਜੀ ਜੀ। ਗੁਰਜੰਟ ਸਿੰਘ ਲਿਖਦੇ ਨੇ 2020। ਭੁਪਿੰਦਰ ਸਿੰਘ ਲਿਖਦੇ ਨੇ ਫਤਿਹ। ਬੇਅੰਤ ਸਿੰਘ ਖਾਲਿਸਤਾਨੀ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਗੁਰਜਿੰਦਰ ਸਿੰਘ ਲਿਖਦੇ ਨੇ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਹਨ ਬੋਇਲ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਸੁਖਦੇਵ ਸਿੰਘ ਲਿਖਦੇ ਨੇ 2020 ਐਂਡ ਕੁਲਵਿੰਦਰ ਸਿੰਘ ਤੰਬਰ ਲਿਖਦੇ ਨੇ 2020। ਗੁਰਜੰਟ ਸਿੰਘ ਫਿਰ ਦੁਬਾਰਾ ਫਤਿਹ ਬੁਲਾਉਂਦੇ ਨੇ ਜੀ। ਡਾਕਟਰ ਸਾਹਿਬ ਦੂਸਰੇ ਸੈਗਮੈਂਟ 'ਚ ਮੈਂ ਦੇਖ ਰਿਹਾ ਕਿ ਵੀ ਮੋਹਨ ਬੋਇਲ, ਭਾਰਤ ਲੋਕਤੰਤਰ ਨਹੀਂ ਇਹ ਤਾਂ ਚੋਰਾਂ ਦਾ ਮੁਲਕ ਹੈ, ਆਪਣੀ ਭਾਰਤ ਮਾਤਾ ਨੂੰ ਸਵਿਟਜ਼ਰਲੈਂਡ ਵਿੱਚ ਗਿਰਵੀ ਕਰ ਚੁੱਕਾ ਹੈ। ਬਿਲਕੁਲ ਬੋਇਲ ਜੀ, ਤੁਸੀਂ 2 ਲਾਈਨਾਂ ਦੇ ਵਿੱਚ ਸਭ ਕੁਝ ਕਹਿ ਦਿੱਤਾ ਹੈ। ਇਹ ਤਾਂ ਅਕਲੀਅਤਾਂ ਨੂੰ, ਮਾਈਨੋਰਿਟੀਜ਼ ਨੂੰ ਮਾਰਨ ਦੇ ਲਈ ਸੂਡੋ ਪੈਟਰੀਓਟਸ ਇਹ ਬਣੇ ਹੋਏ ਨੇ। ਅਦਰਵਾਈਜ਼ ਇਹਨਾਂ ਦੀ ਕੋਈ ਹੁੱਬੇ ਵਤਨੀ ਨਹੀਂ ਹੈ। ਇਹ ਤਾਂ ਵਾਕਈ ਜਿਵੇਂ ਸਾਡੇ ਕਹਿੰਦੇ ਤਾਂ ਮਾਂ ਨੂੰ ਵੇਚਦੇ, ਔਰ ਇਹਨਾਂ ਨੇ ਵਾਕਈ ਭਾਰਤ ਮਾਂ ਵੇਚ ਕੇ ਗਿਰਵੀ ਰੱਖੀ ਹੋਈ ਹੈ ਸਵਿਟਜ਼ਰਲੈਂਡ। ਸਿੰਘ ਬਾਗੀ ਲਿਖਦੇ ਨੇ, ਇੰਡੀਆ ਥੱਲੇ ਨੂੰ ਜਾ ਰਿਹਾ, ਬਹੁਤ ਵਧੀਆ, ਸਾਡਾ ਗੋਲ ਸਾਨੂੰ ਨੇੜੇ ਨਜ਼ਰ ਆ ਰਿਹਾ। ਜ਼ਾਹਰ ਹੈ ਇੱਕ ਪਾਸੇ ਤਾਂ ਠੀਕ ਹੈ, ਪਰ ਬਾਗੀ ਜੀ ਬਗਾਵਤ ਵਾਲਾ ਰਸਤਾ ਜ਼ਰਾ ਸਾਨੂੰ ਹੋਰ ਤੇਜ਼ ਕਰਨਾ ਪਏਗਾ ਔਰ ਉਹਦੇ ਨਾਲ ਹੀ ਅਸੀਂ ਕੁਝ ਹਾਸਲ ਕਰ ਸਕਾਂਗੇ। ਫਿਰ ਵਿੱਕੀ ਮਾਨ ਜੀ ਨੇ ਲਿਖਿਆ, ਹਿੰਦੁਸਤਾਨ ਜ਼ਿੰਦਾਬਾਦ ਓਨਲੀ ਡਿਊ ਟੂ ਸਿੱਖਸ। ਹਾਂ ਕਿ ਵੀ ਸਿੱਖਾਂ ਕਰਕੇ ਆ ਤਾਂ ਹੁਣ ਸਿੱਖਾਂ ਨੇ ਤੁਹਾਡੀ ਜ਼ਿੰਦਾਬਾਦ ਦੀ ਜਿਹੜੀ ਹੈ ਉਹ ਮੰਜੀ ਠੋਕ ਦਿੱਤੀ ਹੈ ਜੀ। ਸਿੱਖ ਆਈਡੀ ਤੋਂ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਚਾਈਨਾ ਐਂਡ ਅਦਰਸ ਆਰ ਵਾਚਿੰਗ ਇੰਡੀਆ, ਚਾਈਨਾ ਮੋਰ ਸਕਸੈਸਫੁਲ ਦੈਨ ਇੰਡੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਉਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ ਕਿ ਵੀ ਅੱਜ ਚਾਈਨਾ ਦਾ ਲੈਵਲ ਉਹ ਆਲਮੋਸਟ ਉਹਨਾਂ ਸਾਲਾਂ 'ਚ ਹੀ ਉਹ
ਆਜ਼ਾਦ ਹੋਇਆ ਹੈ ਔਰ ਕਿਸ ਕਿਸਮ ਦਾ ਉਹਨਾਂ ਦਾ ਹਾਲ ਸੀ। ਤੇ ਜੇ ਅੱਜ ਅਮਰੀਕਾ ਦਾ ਪ੍ਰੈਜ਼ੀਡੈਂਟ ਖਲੋ ਕੇ ਕਹਿੰਦਾ ਹੈ ਕਿ ਜੀ ਚਾਈਨਾ ਔਰ ਰਸ਼ੀਆ ਵੱਡਾ ਡੇਂਜਰ ਨੇ, ਤਾਂ ਚਾਈਨਾ ਆਲਰੇਡੀ ਇਕਨੋਮਿਕਲ ਮਾਈਟ, ਮਿਲਟਰੀ ਮਾਈਟ ਜਿਹੜੀ, ਔਰ ਕਈ ਵਾਰ ਜਦੋਂ ਚਾਈਨਾ ਦੇ ਨਾਲ ਇੰਡੀਆ ਮੁਕਾਬਲਾ ਕਰਦਾ ਹੈ ਤਾਂ ਮੈਂ ਫਿਰ ਉਹ ਫਰੇਜ਼ ਜਿਹੜਾ ਬਚਪਨ ਦਾ ਕਿਤੇ ਸੁਣਿਆ ਹੋਇਆ ਵੀ ਕਿਆ ਪਿੱਦੀ ਕਾ ਸ਼ੋਰਬਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪਾਵਰ ਹੈ। ਰਿਮਾਰਕੇਬਲੀ ਉਹਨਾਂ ਨੇ 70 ਸਾਲ ਦੇ ਪੀਰੀਅਡ 'ਚ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਜੋ ਹਾਸਲ ਕੀਤਾ ਉਹ ਰਿਮਾਰਕੇਬਲ ਹੈ। ਦੂਸਰੇ ਸੈਕਸ਼ਨ 'ਚ ਵੀ ਜਿਹੜਾ ਮੀਆਂ ਆਸਮ ਫਿਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਬਲਦੇਵ ਸਿੰਘ ਵਾਹਿਗੁਰੂ ਜੀ। ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੇ ਵੀਰਾਂ ਦਾ। ਜੀ ਡਾਕਟਰ ਸਾਹਿਬ, ਐਂਡ ਵਾਲੇ ਇਸ਼ੂ ਬਾਰੇ ਆਪਾਂ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਜੀ। ਹਾਂ, ਫਿਰ ਅਸੀਂ ਹੁਣ ਬਹੁਤ ਵਾਰੀ ਹੁੰਦਾ ਹੈ ਵੀ ਉੱਥੋਂ ਦੇ ਸਾਊਥ ਏਸ਼ੀਆ ਸਾਡੇ ਮਾਈਂਡ 'ਚ ਰਹਿੰਦਾ ਹੈ, ਅਮਰੀਕਾ 'ਚ ਕੀ ਵਾਪਰ ਰਿਹਾ ਕਈ ਵਾਰੀ ਉਹਦਾ ਜ਼ਿਕਰ ਨਹੀਂ ਹੁੰਦਾ। ਸੋ ਇਹ ਵੀ ਸਾਡੇ ਕੁਝ ਦਰਸ਼ਕ ਲਿਖਦੇ ਨੇ। ਹੁਣ ਜਿਵੇਂ ਸਟੇਟ ਆਫ ਦਾ ਯੂਨੀਅਨ ਐਡਰੈਸ ਕੱਲ ਪ੍ਰੈਜ਼ੀਡੈਂਟ ਟਰੰਪ ਨੇ 80 ਮਿੰਟ 71 ਸਾਲ ਦੇ ਸਾਡੇ ਬਾਬਾ ਜੀ, ਹੁਣ ਵੈਸੇ ਤਾਂ ਅਸੀਂ ਵੀ ਉਹਨਾਂ 'ਚ ਹੀ ਆ ਜਾਂਦੇ, ਉਹ ਉਹਨਾਂ ਨੇ ਹੈ ਨਾ, ਔਰ ਫਿਰ ਉਹ ਆਪ ਬੋਲ ਕੇ ਆਪ ਵੀ ਤਾੜੀਆਂ ਮਾਰਦੇ ਰਹੇ। ਸੋ ਉਹ ਅੱਜ ਕਾਫੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦਾ ਵੀ, ਇਹ ਵੀ ਇੱਕ ਚੰਗੀ ਗੱਲ ਹੁੰਦੀ ਹੈ ਵੀ ਕੋਈ ਨਾ ਕੋਈ ਤੁਸੀਂ ਲਾਈਟਰ ਵੇਨ ਵੀ ਦਿੰਦੇ ਹੋ, ਸਭ ਸੀਰੀਅਸ ਗੱਲਾਂ ਹੀ ਹੁੰਦੀਆਂ ਨੇ। ਦੇਖੋ, ਅਮਰੀਕਨ ਸਿਸਟਮ ਦੁਨੀਆ ਨਾਲੋਂ ਡਿਫਰੈਂਟ ਹੈ ਪੋਲੀਟੀਕਲ। ਇਹਨਾਂ ਦਾ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ, 4 ਸਾਲ ਪ੍ਰੈਜ਼ੀਡੈਂਟ ਦੀ ਟਰਮ ਹੈ ਔਰ ਪ੍ਰੈਜ਼ੀਡੈਂਟ ਬਹੁਤ ਪਾਵਰਫੁਲ ਹੈ। ਲੇਕਿਨ ਜਿਵੇਂ ਉਹ ਕਹਿੰਦੇ ਨੇ ਕਿ ਭਾਈ ਹੁਣ ਭਾਵੇਂ ਬੰਦਾ ਜਿੰਨਾ ਮਰਜ਼ੀ ਹੋਏ, ਪਰ ਜੇ ਬੀਬੀ ਦੇ ਹੱਥ 'ਚ ਚਾਬੀਆਂ ਨੇ ਖਜ਼ਾਨੇ ਦੀਆਂ ਤੇ ਅਲਟੀਮੇਟਲੀ ਮੰਗ ਕੇ ਪੈਸੇ ਲੈਣੇ ਪੈਂਦੇ ਨੇ। ਸੋ ਸਿਸਟਮ ਉਹਨਾਂ ਨੇ ਇਸ ਢੰਗ ਨਾਲ ਬਣਾਇਆ ਕਿ ਸੈਨੇਟ ਔਰ ਹਾਊਸ ਅਲਟੀਮੇਟਲੀ ਬਜਟ ਅਪਰੂਵ ਉਹ ਕਰਦੇ ਨੇ ਔਰ ਉਹਦੇ 'ਚ ਬੇਸ਼ੱਕ ਹੁਣ ਸੈਨੇਟ ਔਰ ਹਾਊਸ ਦੋਨਾਂ ਦੇ ਵਿੱਚ ਹੀ ਉਹਨਾਂ ਦੀ ਮੈਜੋਰਟੀ ਹੈ, ਪਰ ਕੁਝ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਜੇ ਉਹਨਾਂ ਦੇ 2-4 ਵੀ ਖੱਬੇ ਸੱਜੇ ਹੋ ਜਾਣ ਤੇ ਕੰਮ ਵਿਗੜ ਜਾਂਦਾ ਹੈ। ਸੋ ਇਸੇ ਤਰ੍ਹਾਂ ਜਿਹੜਾ 2 ਐਡਰੈਸ ਬੜੇ ਇੰਪੋਰਟੈਂਟ ਹੁੰਦੇ ਨੇ ਪ੍ਰੈਜ਼ੀਡੈਂਟ ਜਦੋਂ ਪਹਿਲੀ ਵਾਰੀ ਇਲੈਕਟ ਹੋ ਕੇ ਆਉਂਦਾ ਹੈ। ਪਹਿਲਾ ਉਹਦਾ ਇਨੌਗਰਲ ਐਡਰੈਸ, ਜਦੋਂ ਇਨੌਗਰੇਟ ਐਜ਼ ਏ ਪ੍ਰੈਜ਼ੀਡੈਂਟ ਉਹ ਸਹੁੰ ਚੁੱਕਦਾ ਹੈ ਵੀ ਉਹਨੇ ਕੀ ਕਿਹਾ ਔਰ ਉਹਦੇ 'ਚ ਜਿਹੜੀ ਅਮਰੀਕਾ ਦੀ ਇੱਕ ਚੰਗੀ ਕਨਵੈਨਸ਼ਨ ਹੈ ਕਿ ਵੀ ਭਾਵੇਂ ਜਿਹੜੀਆਂ ਕੈਂਪੇਨਸ ਹੁੰਦੀਆਂ ਨੇ 2 ਪਾਰਟੀ ਸਿਸਟਮ ਹੈ ਮੋਸਟਲੀ, ਉਹਦੇ 'ਚ ਕਾਫੀ ਮੱਡੀ ਵੀ ਹੁੰਦੀਆਂ, ਇੱਕ ਦੂਜੇ ਨੂੰ ਮਿਲਾਈਨਿੰਗ ਵੀ ਹੁੰਦੀਆਂ। ਇਹ ਸਭ ਤੋਂ ਵਰਸਟ ਸੀ ਜਿਹੜੀ ਇਹਦੀ ਹਿਲਰੀ ਔਰ ਟਰੰਪ ਦੀ। ਲੇਕਿਨ ਜਦੋਂ ਕੋਈ ਪ੍ਰੈਜ਼ੀਡੈਂਟ ਬਣ ਜਾਂਦਾ ਹੈ ਤੇ ਉਹ ਫਿਰ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਬਿਹੇਵ ਕਰਦਾ, ਟੂਗੈਦਰਨੈਸ। ਉਹ ਫਿਰ ਇਹ ਨਹੀਂ ਹੁੰਦਾ ਕਿ ਮੈਂ ਰਿਪਬਲਿਕਾਂ ਨੂੰ ਰਿਪਰੈਜ਼ੈਂਟ ਕਰਦਾ ਜਾਂ ਡੈਮੋਕ੍ਰੇਟਾਂ ਨੂੰ ਕਰਦਾ। ਸੋ ਉਹ ਪਹਿਲਾ ਐਡਰੈਸ ਹੁੰਦਾ ਹੈ ਜਿਹਨੂੰ ਸਾਰੇ ਐਨਾਲਿਸਟ ਵੀ ਬੈਠੇ ਹੁੰਦੇ ਨੇ ਦੇਖਣ ਲਈ ਕਿ ਵੀ ਉਹਨੇ ਹੁਣ ਕਿਵੇਂ ਉਹ ਇੱਕ ਟੂਗੈਦਰਨੈਸ ਲਿਆਏਗਾ। ਸੋ ਦੂਸਰਾ ਜਿਹੜਾ ਇੰਪੋਰਟੈਂਟ ਐਡਰੈਸ ਹੁੰਦਾ ਉਹ ਸਟੇਟ ਆਫ ਦਾ ਯੂਨੀਅਨ ਐਡਰੈਸ ਹੁੰਦਾ, ਜਿਹੜਾ ਆਲਮੋਸਟ 1 ਸਾਲ ਪੂਰਾ ਹੋਣ ਦੇ ਨੇੜੇ ਤੇੜੇ ਆ ਕੇ ਹੁੰਦਾ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਇਨੌਗਰੇਸ਼ਨ ਐਡਰੈਸ ਸੀ ਉਹ ਇਵੇਂ ਹੀ ਸੀ ਜਿਵੇਂ ਕੈਂਪੇਨ ਸਪੀਚ ਹੁੰਦੀ ਹੈ, ਉਹੀ ਹੇਟਰੇਡ, ਉਹੀ ਗੱਲਾਂ, ਉਹੀ ਜਿਹੜੀ ਹੈ ਆਪਣੀ ਪਿੱਠ ਨੂੰ ਥਪਥਪਾਣਾ, ਔਰ ਉਸ ਨੇ ਬਹੁਤ ਨਿਰਾਸ਼ ਕੀਤਾ ਸੀ ਸਾਰਿਆਂ ਨੂੰ। ਫਿਰ ਇਹ ਜਿਹੜਾ 1 ਸਾਲ ਦਾ ਪੀਰੀਅਡ ਗੁਜ਼ਰਿਆ ਪ੍ਰੈਜ਼ੀਡੈਂਟ ਟਰੰਪ ਦਾ, ਇਹ ਵੀ ਸਟਾਰਮੀ, ਉਹਦੇ 'ਚ ਉਹਦੇ ਆਪਣੇ ਲਈ ਵੀ ਸਟਾਰਮੀ ਹੈ, ਮੁਲਕ ਲਈ ਤਾਂ ਜੋ ਹੈ ਸੋ ਹੈ ਹੀ ਹੈ। ਖਾਸ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ FBI ਦੀ ਰਸ਼ੀਅਨ ਇੰਟਰਫੀਅਰੈਂਸ ਉਸ ਪੀਰੀਅਡ ਦੇ ਵਿੱਚ ਕੀ ਹੋਈ, ਹਿਲਰੀ ਕਲਿੰਟਨ ਦੀਆਂ ਜਿਹੜੀਆਂ ਈਮੇਲਸ ਕਿਵੇਂ ਇਹਦੇ ਤੱਕ ਪਹੁੰਚੀਆਂ, ਉਹ ਹੁਣ ਬੜੀ ਜਿਹਨੂੰ ਕਹਿੰਦਾ ਨਾ ਜਿਵੇਂ ਘੁਣ ਖਾਂਦਾ ਐਵੇਂ ਹੌਲੀ ਹੌਲੀ ਚੱਲ ਰਹੀ ਹੈ। ਕਈ ਟਰੰਪ ਨੇ ਫਾਇਰ ਕੀਤੇ, ਕੋਈ ਕੁਛ ਹੋਇਆ। ਸੋ ਇਸ ਸਾਰੇ ਤੋਂ ਬਾਅਦ ਜਿਹੜਾ ਇਹ ਦਿਲਚਸਪੀ ਦਾ ਵਾਇਸ ਸੀ ਕਿ ਵੀ ਇਹ ਕੀ ਕਹੇਗਾ ਟਰੰਪ। ਸੋ 80 ਮਿੰਟ ਬੋਲਿਆ, ਜਿਹੜੀਆਂ ਲੌਂਗੈਸਟ ਸਪੀਚ ਸਟੇਟ ਆਫ ਦਾ ਯੂਨੀਅਨ ਐਡਰੈਸ ਬਹੁਤ ਲੰਬੇ ਨਹੀਂ ਹੁੰਦੇ, ਬਹੁਤ ਘੱਟ ਪ੍ਰੈਜ਼ੀਡੈਂਟਸ ਹੋਣਗੇ ਇੰਨਾ ਲੰਬਾ ਬੋਲਣ ਵਾਲੇ। ਲੇਕਿਨ ਫਿਰ ਟਰੰਪ ਨੂੰ ਇਹੀ ਤਾਂ ਮੌਜਾਂ, ਉਹ ਟਵੀਟ ਕਰਦਾ, ਉਹ ਕੱਲ ਪਰਸੋਂ ਸੀ ਮੈਂ ਕਈ ਵਾਰੀ ਮੰਜੇ ਤੇ ਪਿਆ ਕਰ ਲੈਣਾ ਟਵੀਟ, ਇਹ ਟਵੀਟਰ ਪ੍ਰੈਜ਼ੀਡੈਂਟ ਹੈ। ਲੇਕਿਨ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਜਿਹੜਾ ਹੈ ਉਸ ਨੇ ਆਪਣਾ ਸਾਲ ਦੀ ਇੱਕ ਪਰਫਾਰਮੈਂਸ ਵੀ ਹੁੰਦੀ ਹੈ ਇਨ ਵੇ, ਪਰ ਫਿਊਚਰ ਦੀ ਲਾਈਨ। ਸੋ ਇੱਕ ਗੱਲ ਠੀਕ ਹੈ ਕਿ ਇਸ ਵਾਰ ਇਨੌਗਰਲ ਐਡਰੈਸ ਵਾਂਗ ਕੋਈ ਨਵੀਂ ਗੱਲ ਨਹੀਂ ਕਹੀ ਹੈ। ਇਨੌਗਰਲ ਐਡਰੈਸ 'ਚ ਵੀ ਉਹਨੇ ਉਹੀ ਕਿਹਾ ਸੀ ਜੋ ਕੈਂਪੇਨ ਵੇਲੇ ਸੀ। ਔਰ ਕਿਉਂਕਿ ਜਿਵੇਂ ਮੈਂ ਗੱਲ ਕੀਤੀ ਕਿ ਜਦੋਂ ਬਜਟ ਦੀ ਗੱਲ ਆਈ, ਡੈਮੋਕ੍ਰੇਟ ਸਿੱਧੇ ਹੋ ਗਏ ਸੀ ਔਰ ਕੁਝ ਰਿਪਬਲਿਕਨਸ ਨੇ ਵੀ ਜੁਆਇਨ ਕੀਤਾ ਸੀ ਔਰ ਫੈਡਰਲ ਸ਼ਟਡਾਊਨ ਹੋਇਆ, ਜਿਹੜਾ ਇੱਕ ਡਿਸਗ੍ਰੇਸ ਹੁੰਦਾ ਹੈ ਕਿ ਜਦੋਂ ਤੁਸੀਂ ਆਲਮੋਸਟ ਪਹਿਲੀ ਐਨੀਵਰਸਰੀ ਦੇ ਉੱਤੇ ਪਹੁੰਚੇ ਹੋ ਆਪਣੇ ਪ੍ਰੈਜ਼ੀਡੈਂਟ ਬਣਨ ਦੀ,
ਤੇ ਫੈਡਰਲ ਸ਼ਟਅਪ ਹੈ ਔਰ ਲੋਕਾਂ ਨੂੰ ਤਨਖਾਹ ਨਹੀਂ ਮਿਲ ਰਹੀ, ਘਰਾਂ 'ਚ ਤੁਸੀਂ ਹੋ, ਔਰ ਦੂਸਰਾ ਹਾਲਾਂਕਿ ਉਹਦੇ 'ਚ ਕੁਇਕ ਕੰਪਰੋਮਾਈਜ਼ ਸਟ੍ਰਾਈਕ ਹੋ ਗਿਆ, ਲੇਕਿਨ ਇਹ ਇੱਕ ਪਹਿਲੀ ਡਿਸਗ੍ਰੇਸ ਸੀ ਇਸ ਪ੍ਰੈਜ਼ੀਡੈਂਟ ਦੇ ਲਈ। ਔਰ ਉਹਦੇ 'ਚ ਜਿਹੜਾ ਫੈਡਰਲ ਸ਼ਟਡਾਊਨ ਦਾ ਮੇਨ ਮੁੱਦਾ ਸੀ ਉਹ ਡਾਕਾ। ਹੁਣ ਡਾਕਾ ਦੇ ਥੱਲੇ 1.8 ਮਿਲੀਅਨ ਜਿਹੜੇ ਨੇ, ਆਲਮੋਸਟ 18 ਲੱਖ ਜਿਹੜੇ ਅਮਰੀਕਨ ਡ੍ਰੀਮਰਸ ਜਿਨ੍ਹਾਂ ਨੂੰ ਓਬਾਮਾ ਨੇ ਕਿਹਾ ਸੀ ਕਿ ਉਹ ਬੱਚੇ ਸੀ ਜਦੋਂ ਆਏ ਆਪਣੇ ਪੇਰੈਂਟਸ ਦੇ ਨਾਲ, ਇਲੀਗਲ ਹੀ ਸੀ ਪਰ ਉਹ ਪੜ੍ਹਾਈ 'ਚ ਨੇ, ਦੂਜੇ ਨੇ, ਸੋ ਉਹਨਾਂ ਦੇ ਲਈ ਓਬਾਮਾ ਨੇ ਰਾਹ ਪੱਧਰਾ ਕਰਨ ਦੇ ਲਈ ਡਾਕਾ ਸਕੀਮ ਦਿੱਤੀ ਕਿ ਜਿਹਦੇ ਥੱਲੇ ਉਹ ਲੀਗਲੀ ਉਹਨਾਂ ਨੂੰ ਕੰਸੀਡਰ ਹੋਏਗਾ, ਹਾਲਾਂ ਸਿਟੀਜ਼ਨਸ਼ਿਪ ਨਹੀਂ ਸੀ ਦਿੱਤੀ, ਔਰ ਇਹ ਉਹਨਾਂ ਸਾਰਿਆਂ ਨੂੰ ਇਲੀਗਲ ਬਣਾ ਕੇ ਭੇਜਣਾ ਚਾਹੁੰਦਾ ਸੀ ਜੀ। ਸੋ ਜਿਹੜੀ ਇੱਕੋ ਇੱਕ ਗੱਲ ਮੈਂ ਸਮਝਦਾ ਹਾਂ ਵੀ ਇਸ ਸਾਰੇ ਚੋਂ 80 ਮਿੰਟ ਚੋਂ ਜਿਹੜਾ, ਕਿਉਂਕਿ ਮੇਨ ਫੋਕਸ ਇਮੀਗ੍ਰੇਸ਼ਨ ਸੀ, ਉਹਦੇ 'ਚ ਇਹ ਹੋਪ ਜ਼ਰੂਰ ਆਈ ਕਿ ਉਹਨਾਂ ਦਾ ਪਰਮਾਨੈਂਟ ਸਿਟੀਜ਼ਨਸ਼ਿਪ ਦਾ ਰਸਤਾ ਪੱਧਰਾ ਹੋਏਗਾ। ਹਾਲਾਂਕਿ ਜਿਹੜੀਆਂ ਸਕੀਮਾਂ ਵਾਈਟ ਹਾਊਸ ਨੇ ਪਹਿਲਾਂ ਦਿੱਤੀਆਂ ਉਹਦੇ ਥੱਲੇ ਉਹਨਾਂ ਨੂੰ ਦੇ ਵਿਲ ਹੈਵ ਟੂ ਬਾਏ ਦਾ ਸਿਟੀਜ਼ਨਸ਼ਿਪ, ਉਹ ਇੰਨੀ ਫੀਸ ਰੱਖਣਗੇ ਕਿ ਉਹ ਕਮਾ ਕੇ ਉਹਨਾਂ ਨੂੰ ਦੇਣਗੇ, ਪਰ ਐਟਲੀਸਟ ਉਹਨਾਂ ਦੀ ਡਿਪੋਰਟੇਸ਼ਨ ਦਾ ਰਸਤਾ ਰੁਕੇਗਾ ਜੀ। ਦੂਸਰਾ ਜਿਹੜਾ ਪਾਰਟ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਲੋਟਰੀ ਸਿਸਟਮ ਜਿਹੜਾ ਦੁਨੀਆ 'ਚ ਹੁੰਦਾ ਸੀ ਕਿ ਕਿਹਦੀ ਕਿਸਮਤ, ਕਿਉਂਕਿ ਅਮਰੀਕਾ 'ਚ ਹੁਣ ਉਹ ਲਾਸ ਵੇਗਸ, ਨੇਵਾਡਾ ਦੀ ਇਕਨੋਮੀ ਜਿਹੜੀ ਹੈ ਉਹ ਉਹਦੇ ਤੇ ਹੈ, ਉਹ ਜਾ ਕੇ ਖੇਲਦੇ ਨੇ ਗੈਂਬਲਿੰਗ ਔਰ ਦੂਜਾ, ਸੋ ਉਹਦੇ 'ਚ ਸੀ ਕਿ ਵੀ ਚਲੋ ਕੋਈ ਕਿਸੇ ਦਾ ਨਾਂ ਆ ਗਿਆ ਦੁਨੀਆ ਦੇ ਕਿਸੇ ਦੇਸ਼ 'ਚੋਂ ਵੀ ਆ, ਪਰ ਉਹ ਉਹਨੇ ਕਿਹਾ ਵੀ ਮੈਂ ਬੰਦ ਕਰ ਦਿਆਂਗੇ। ਔਰ ਫਿਰ ਥਰਡਲੀ ਇਹ ਹੁੰਦਾ ਸੀ ਕਿ ਵੀ ਭਾਵੇਂ ਪਹਿਲੇ ਜਿਹੜੇ ਐਗਜ਼ਿਸਟਿੰਗ ਲਾਜ਼ ਸੀ ਉਹਦੇ ਥੱਲੇ ਤੁਹਾਡੀ ਵਾਈਫ ਤੇ ਬੱਚੇ, ਤੇ ਜੇ ਵਾਈਫ ਆਈ ਹੋਈ ਹੈ ਤੁਹਾਡਾ ਹਸਬੈਂਡ, ਬੱਚੇ, ਉਹ ਇਮੀਡੀਏਟ ਆ ਜਾਂਦੇ ਸੀ ਤੇ ਲੌਂਗ ਟਰਮ ਤੁਸੀਂ ਆਪਣੇ ਪੇਰੈਂਟਸ ਨੂੰ ਵੀ ਸਪਾਂਸਰ ਕਰਦੇ ਸੀ। ਫਿਰ ਤੁਹਾਡੇ ਭਰਾ ਭੈਣਾਂ ਉਹਨਾਂ ਦੀ ਭਾਵੇਂ ਕਈਆਂ ਦੇ 10-10 ਸਾਲ ਬਾਅਦ ਨੰਬਰ ਆਉਂਦੇ ਸੀ, ਲੰਬੀ ਲਿਸਟ, ਪਰ ਉਹ ਇਹਨੇ ਕਿਹਾ ਜੀ ਸਿਰਫ ਨਿਊਕਲੀਅਰ ਫੈਮਿਲੀ, ਸਿਰਫ ਹਸਬੈਂਡ ਵਾਈਫ ਬੱਚੇ, ਬਾਕੀ ਜਿਹੜੀ ਹੈ ਇਮੀਗ੍ਰੇਸ਼ਨ ਪੱਕਾ ਹੁੰਦਾ ਸੀ, ਇਮੀਗ੍ਰੇਸ਼ਨ ਵੀਜ਼ਾ ਤਾਂ ਹੋਏਗਾ ਹੀ, ਉਹ ਉਹਨਾਂ ਨੇ ਰਸਤਾ ਜਿਹੜਾ ਹੈ ਉਹ ਬੰਦ ਕਰ ਦਿੱਤਾ। ਔਰ ਅਦਰ ਦੈਨ ਦੈਟ ਮੈਕਸੀਕੋ ਦੇ ਨਾਲ ਕੰਧ ਬਣਾਉਣ ਦੀ ਗੱਲ ਉਸੇ ਤਰ੍ਹਾਂ ਕਾਇਮ ਹੈ, ਔਰ ਬਾਕੀ ਵੀ ਕੋਈ ਇਸ ਕਿਸਮ ਦੀ ਚੇਂਜ ਨਹੀਂ ਹੈ। ਸੋ ਇਮੀਗ੍ਰੇਸ਼ਨ ਆਫ ਇੰਟਰਸਟ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਵਾਲ ਬਣਾਉਣ ਦੇ ਲਈ ਅਸੀਂ ਜਿਹੜਾ ਸਿਕਿਉਰਿੰਗ ਦਾ ਬਾਰਡਰ ਬਾਈ ਬਿਲਡਿੰਗ ਏ ਵਾਲ, ਔਰ ਇਹਦੇ 'ਚ ਉਹਨੇ ਕਿਹਾ ਵੀ ਸਾਡੀ ਮੈਂ ਓਪਨ ਹੈ ਪਰ ਇਹਦੇ 'ਚ ਮਦਦ ਕਰੋ, ਅਸੀਂ ਕੰਧ ਬਣਾਉਣੀ ਹੈ। ਔਰ ਇੱਕ ਕੈਚ ਐਂਡ ਰਿਲੀਜ਼ ਦੀ ਜਿਹੜੀ ਨੀਤੀ ਹੈ ਇਹ ਐਕਸੈਪਟੇਬਲ ਨਹੀਂ ਹੈ, ਔਰ ਵੀਜ਼ਾ ਲੋਟਰੀ ਸਿਸਟਮ ਜਿਵੇਂ ਮੈਂ ਕਿਹਾ, ਔਰ ਇਸ ਤੋਂ ਇਲਾਵਾ ਸ਼ਾਇਦ ਜਿਹੜਾ H1B ਵਾਲਿਆਂ ਨੂੰ ਲੱਗਦਾ ਸੀ ਕਿ ਜਦੋਂ ਇਹ ਕਿਹਾ ਜੀ ਸਕਿਲਡ ਐਂਡ ਏਬਲ ਪ੍ਰੋਫੈਸ਼ਨ ਸ਼ੁੱਡ ਬੀ ਹੀਅਰ, ਉਹਦੇ ਥੱਲੇ ਉਹਨਾਂ ਦੇ ਸ਼ਾਇਦ H1B ਵਾਲਿਆਂ ਦਾ ਕੋਈ ਬਚਾਅ ਹੋ ਜਾਏ। ਬਾਕੀ ਗੁਆਟਾਨਾਮਾ ਬੇ ਪ੍ਰਿਜ਼ਨ ਜਿੱਥੇ ਹੁਣ ਵੀ 5 ਤੋਂ 6 ਹਜ਼ਾਰ ਲੋਕ ਰੱਖੇ ਹੋਏ ਨੇ, ਓਬਾਮਾ ਨੇ ਆਪਣੀ ਇਲੈਕਸ਼ਨ ਕੈਂਪੇਨ ਵੇਲੇ ਪ੍ਰੋਮਿਸ ਕੀਤਾ ਸੀ ਕਿ ਉਹ ਇਹਨਾਂ ਨੂੰ ਬੰਦ ਕਰੇਗਾ, ਪਰ ਉਹ ਵੀ ਨਹੀਂ ਕਰ ਸਕਿਆ। ਪਰ ਇਹ ਹੋਪ ਸੀ ਕਿ ਪਰ ਇਹਨੇ ਕਿਹਾ ਜੀ ਨਹੀਂ, ਅਸੀਂ ਉਹ ਗੁਆਟਾਨਾਮਾ ਬੇ 'ਚ ਅਸੀਂ ਫੋਰਨ ਟੈਰਰਿਸਟ ਰੱਖਾਂਗੇ, ਉਹਨਾਂ ਨੂੰ ਸਜ਼ਾ ਯਾਫਤਾ ਹੋਣਾ ਚਾਹੀਦਾ, ਦੇ ਸ਼ੁੱਡ ਬੀ ਹੈਲਡ ਅਕਾਊਂਟੇਬਲ, ਦੇ ਆਰ ਦ ਐਨੀਮੀਜ਼ ਆਫ ਹਿਊਮੈਨਿਟੀ, ਦਿਸ ਦੈਟ। ਸੋ ਕੁੱਲ ਮਿਲਾ ਕੇ ਇਸ ਸਟੇਟ ਆਫ ਯੂਨੀਅਨ ਐਡਰੈਸ 'ਚੋਂ ਵੀ ਕੋਈ ਨਵਾਂ ਤਾਂ ਨਹੀਂ ਸੀ ਨਿਕਲਣਾ, ਪਰ ਘੱਟੋ ਘੱਟ ਮੈਨੂੰ ਇਹ ਹੈ ਵੀ ਜੇ 2 ਮਿਲੀਅਨ ਲਗਭਗ 18 ਲੱਖ ਦੇ ਕਰੀਬ ਉਹ ਸੇਵ ਹੋ ਜਾਂਦਾ ਹੈ ਉਹਨਾਂ ਦੀ ਸਿਟੀਜ਼ਨਸ਼ਿਪ, ਸੋ ਦੈਟ ਇਜ਼ ਦਾ ਓਨਲੀ ਹੋਪ ਵਨ ਕੈਨ ਸੀ ਆਫ, ਪਰ ਉਹ ਵੀ ਦੇ ਮੇ ਹੈਵ ਟੂ ਬਾਏ ਜੀ। ਡਾਕਟਰ ਸਾਹਿਬ ਬਿਲਕੁਲ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜਿਹੜਾ ਉਹ ਸ਼ਬਦ ਚੁਣਿਆ, ਆਸਾ ਕਰ 6ਵਾਂ ਮਹੱਲਾ ਪਹਿਲਾ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੈ, ਰਾਵੈ ਲਾਲ ਪਿਆਰੀ, ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ ਰਹਾਓ। ਹੁਣ ਇਸ ਸ਼ਬਦ ਦੇ ਵਿੱਚ ਵੀ ਜਿਹੜਾ ਅਲੰਕਾਰ ਹੈ ਉਹ ਪਤਨੀ ਤੇ ਪਤੀ ਦਾ। ਹੁਣ ਜਿਹੜੇ ਸ਼ਿੰਗਾਰ ਨੇ, ਔਰ ਭਾਵੇਂ ਕਈਆਂ ਨੂੰ ਲੱਗਦਾ ਹੁੰਦਾ ਕੁਝ ਚੀਜ਼ਾਂ ਕਲਚਰ 'ਚ ਉਦੋਂ ਸੀ, ਅੱਜ ਦੇ ਕੰਟੈਕਸਟ 'ਚ ਉਹ ਕਲਚਰਲ ਵੈਲਿਊਜ਼ ਬਦਲੀਆਂ ਨੇ, ਪਰ ਜਦੋਂ ਗੁਰੂ ਸਾਹਿਬ ਐਡਰੈਸ ਕਰ ਰਹੇ ਨੇ ਜਾਂ ਜਿਨ੍ਹਾਂ ਨੂੰ ਮੁਖਾਤਬ ਨੇ ਜਾਂ ਜਿਹੜੀ ਲੋਕਾਈ ਹੈ, ਉਸ ਕਲਚਰ ਦੇ ਵਿੱਚ ਜਿਹੜੇ ਔਰਤ ਦੇ 16 ਸ਼ਿੰਗਾਰ ਨੇ, ਉਹਦੇ 'ਚ ਕੰਗਨ ਪਾਣਾ, ਕੰਨ ਹੋਣਾ, ਨੱਕ ਵਿੰਨਣਾ, ਹਾਰ ਪਾਣਾ, ਜਾਂ ਦੂਜਾ ਸਿਰ ਦੇ ਵਿੱਚ ਮਾਂਗ ਜਾਂ ਸੰਧੂਰ ਭਰਨਾ, ਪੱਟੀ ਬਣਾਉਣੀ ਹੈ ਵਾਲਾਂ ਦੀ, ਇਹ ਇਸੇ ਲਈ ਸੀ ਕਿ ਪਤੀ ਨੂੰ ਰਿਝਾਣਾ, ਇਹ ਕਲਚਰਲ ਪਾਰਟਸ। ਪਰ ਇਸ ਅਲੰਕਾਰ ਨੂੰ ਗੁਰੂ ਸਾਹਿਬ ਨੇ
ਰੂਹ ਦੇ ਨਾਲ ਜੋੜ ਕੇ ਕਿ ਵੀ ਕਿਵੇਂ ਜਿਹੜੀ ਵਿਛੜੀ ਰੂਹ ਹੈ ਆਪਣੇ ਰੱਬ ਦੇ ਨਾਲ ਮਿਲਣ ਦੇ ਲਈ ਉਸ ਦੀ ਇਬਾਦਤ ਦੇ ਨਾਲ ਕਿਵੇਂ ਉਹਨੇ ਜੁੜਨਾ ਹੈ। ਜੀ ਤੇ ਜਿਹੜੀਆਂ ਚੀਜ਼ਾਂ ਬਾਹਰ ਮੁਖੀ ਤੌਰ ਤੇ ਸਰੀਰ ਤੇ ਜਿਹੜੀਆਂ ਨੇ ਉਹ ਸੋਭਾ ਕਰਕੇ ਸੁਭਾਏਮਾਨ ਕਰਕੇ ਔਰਤ ਸਮਝਦੀ ਸੀ ਕਿ ਮੈਂ ਹੁਣ 16 ਸ਼ਿੰਗਾਰ ਕੀਤੇ ਨੇ, ਗੁਰੂ ਸਾਹਿਬ ਨੇ ਉਹ ਗੁਣ ਜਿਹੜੇ ਨੇ ਇਨਸਾਨੀ ਰੂਹ ਦੇ ਵਿੱਚ ਪੈਦਾ ਕਰਨ ਦੀ ਗੱਲ ਕੀਤੀ ਹੈ। ਸੋ ਇਹਦੇ ਚ ਰਹਾਉ ਦੀ ਤੁਕ ਹੈ, ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ, ਕਿ ਹੇ ਮੇਰੇ ਪਿਆਰੇ ਬਿਲਵਡ ਲਾਲ, ਮੈਂ ਤੁਹਾਡੇ ਬਹੁਤ ਸਾਰੇ ਗੁਣਾ ਕਰਕੇ ਤੁਹਾਡੇ ਚ ਮੋਹੀ ਗਈ ਹਾਂ, ਤੁਹਾਡੇ ਨਾਲ ਮੈਂ ਮੋਹ ਕਰਦੀ ਹਾਂ, ਕਿਉਂਕਿ ਤੇਰੇ ਹੇ ਪ੍ਰਭੂ ਪਤੀ ਹੇ ਵਾਹਿਗੁਰੂ ਤੇਰੇ ਵਰਗੇ ਗੁਣ ਕਿਸੇ ਹੋਰ ਚ ਨਹੀਂ ਨੇ ਜੀ। ਔਰ ਫਿਰ ਮਨ ਮੋਤੀ ਜੇ ਗਹਿਣਾ ਹੋਵੇ, ਹੁਣ ਮੋਤੀਆਂ ਦਾ ਗਹਿਣਾ ਪਾਏ ਜਾਂਦੇ ਸੀ ਕਿ ਭਾਈ ਮਨ ਨੂੰ ਹੀ ਬਣਾਓ ਮੋਤੀ, ਜਿਹੜਾ ਗਹਿਣਾ ਹੈ ਉਹ ਮਨ ਦੇ ਵਿੱਚ ਉਸ ਦੀ ਯਾਦ ਦੇ ਮੋਤੀ ਹੋਏ, ਪੌਣ ਹੋਵੇ ਸੂਤ ਧਾਰੀ। ਹੁਣ ਜਦੋਂ ਮੋਤੀਆਂ ਦੀ ਮਾਲਾ ਬਣਾਈ ਜਾਂਦੀ ਹੈ ਉਹ ਧਾਗੇ ਦੇ ਨਾਲ ਮਾਲਾ ਪਰੋਈ ਜਾਂਦੀ ਹੈ, ਸੂਤ ਉਹਨੂੰ ਕਹਿੰਦੇ ਨੇ ਜੀ। ਕਿ ਜਿਹੜਾ ਸਵਾਸ ਵਾਹਿਗੁਰੂ ਦਾ ਨਾਮ ਜਪਣਾ ਹੈ, ਇਹ ਮਾਨੋ ਉਸ ਮੋਤੀਆਂ ਦੇ ਮਣਕਿਆਂ ਦੇ ਵਿੱਚ ਬੰਨਿਆ ਹੋਇਆ ਧਾਗਾ ਹੈ। ਖਿਮਾ ਸਿਗਾਰ, ਜਿਹੜਾ ਸ਼ਿੰਗਾਰ ਕਰਨਾ ਹੈ, ਖਿਮਾ ਫੋਰਗਿਵਨੈਸ, ਕਿ ਹੇ ਮੇਰੀ ਰੂਹ ਤੂੰ ਇਹ ਗੁਣ ਧਾਰਨ ਕਰ ਕਿ ਤੂੰ ਕਿਸੇ ਨੂੰ ਖਿਮਾ ਕਰ ਸਕੇ, ਫੋਰਗਿਵ ਕਰ ਸਕੇ, ਮਾਫ ਕਰ ਸਕੇ। ਜੀ। ਕਾਮਣ ਤਨ ਪਹਿਰੇ, ਕਿ ਇਹ ਖਿਮਾ ਕਰਨ ਦਾ ਜਿਹੜਾ ਸ਼ਿੰਗਾਰ ਹੈ ਇਹ ਆਪਣੇ ਤਨ ਦੇ ਉੱਤੇ ਹੀ ਔਰਤ ਹੈ ਇਸਤਰੀ ਪਹਿਨ, ਰਾਵੇ ਲਾਲ ਪਿਆਰੀ। ਜਦੋਂ ਤੂੰ ਇਹ ਗੁਣ ਧਾਰਨ ਕਰੇਂਗੀ ਫਿਰ ਤੇਰਾ ਬਿਲਵਡ ਤੇਰਾ ਵਾਹਿਗੁਰੂ ਤੈਨੂੰ ਆਪਣਾ ਬਣਾ ਲਏਗਾ, ਤੈਨੂੰ ਆਪਣਾ ਕਹੇਗਾ। ਫਿਰ ਇਹੀ ਹੈ ਰਹਾਉ ਦੀ ਤੁਕ, ਹਰ ਹਰ ਹਾਰ ਕੰਠ ਲੈ ਪਹਿਰੇ, ਕਿ ਵਾਹਿਗੁਰੂ ਦੀ ਯਾਦ ਦਾ ਹਾਰ ਆਪਣੇ ਗਲੇ ਦੇ ਦੁਆਲੇ ਪਾ। ਦਾਮੋਦਰ ਦੰਤ ਲੇਹੀ, ਦਾਮੋਦਰ ਵੀ ਰੱਬ ਦਾ ਨਾਂ ਹੈ, ਦੰਤ ਲੇਹੀ ਹੈ ਦੰਦਾਸਾ। ਹੁਣ ਬਹੁਤ ਵਾਰੀ ਅਖਰੋਟ ਦੀ ਔਰ ਦੂਸਰੀ ਉਸ ਜ਼ਮਾਨੇ ਜਿਹੜੀਆਂ ਲਾਲ ਕਰ ਦਿੰਦੇ ਸੀ ਬੁੱਲਾਂ ਨੂੰ, ਉਦੋਂ ਅਜੇ ਲਿਪਸਟਿਕ ਤਾਂ ਦੂਜਾ ਨਹੀਂ ਸੀ ਆਏ। ਸੋ ਇਹ ਉਸ ਜ਼ਮਾਨੇ ਦੀ ਗੱਲ ਹੈ ਕਿ ਭਾਈ ਉਸ ਵਾਹਿਗੁਰੂ ਦਾ ਨਾਂ ਦੰਤ ਲਈ ਉਹ ਤੇਰਾ ਦੰਦਾਸਾ ਹੋਏ। ਕਰ ਕਰ ਕਰਤਾ ਕੰਗਨ ਪਹਿਰੇ, ਕਰ ਕਰ ਕਰਤਾ ਕਰਤਾਰ ਦੀ ਸੇਵਾ, ਰੱਬ ਦੀ ਸੇਵਾ, ਕੰਗਨ ਪਹਿਰੇ ਉਹ ਤੇਰਾ ਕੰਗਣ ਹੋਏ। ਇਨ ਬਿਦ ਚਿੱਤ ਧਰਈ, ਔਰ ਇਹ ਜਿਹੜੀ ਰੱਬ ਦੀ ਯਾਦ ਜਦੋਂ ਤੂੰ ਇਹ ਰੱਖੇਂਗੀ ਫਿਰ ਤੇਰਾ ਚਿੱਤ ਜਿਹੜਾ ਹੈ ਉਹ ਟਿਕ ਜਾਏਗਾ। ਜੀ। ਮਦਸੂਦਨ ਕਰ ਮੁੰਦਰੀ ਪਹਿਰੇ, ਮਦਸੂਦਨ ਵੀ ਵਾਹਿਗੁਰੂ ਦਾ ਨਾਮ ਹੈ ਕਿ ਜਿਹਦੇ ਪਿਆਰਾ ਵਾਹਿਗੁਰੂ। ਕਰ ਮੁੰਦਰੀ ਪਹਿਰੇ, ਕਿ ਜਿਹੜੀ ਤੂੰ ਮੁੰਦਰੀ ਪਾਈ ਹੋਈ ਹੈ ਇਹ ਵਾਹਿਗੁਰੂ ਦੇ ਨਾਂ ਦੀ ਕਰ, ਹੱਥ ਨੂੰ ਕਹਿੰਦੇ ਨੇ, ਹੱਥ ਵਿੱਚ ਮੁੰਦਰੀ ਪਾ। ਪਰਮੇਸ਼ਰ ਪੱਟ ਲਈ, ਕਿ ਜਿਹੜੇ ਸਿਲਕ ਦੇ ਕੱਪੜੇ ਪਾਏ ਹੋਏ ਨੇ ਇਹ ਪਰਮੇਸ਼ਰ ਤੇਰਾ ਸਿਲਕ ਦਾ ਜੋੜਾ ਹੋਏ, ਸਿਲਕ ਦੇ ਕੱਪੜੇ ਹੋਣ। ਧੀਰਜ ਧੜੀ, ਧੜੀ ਕਹਿੰਦੇ ਨੇ ਜਿਹੜੀ ਪੱਟੀ ਮਾਂਗ ਭਰਨ ਦੀ, ਵਾਲਾਂ ਦੇ ਨਾਲ ਨੂੰ ਖੂਬਸੂਰਤ ਬਣਾਉਣ ਦਾ। ਜੀ। ਧੀਰਜ ਨੂੰ ਧਾਰਨ ਕਰਨਾ, ਪੇਸ਼ੈਂਸ ਤੇਰੇ ਸਿਰ ਦੇ ਵਾਲਾਂ ਦੀ ਪੱਟੀ ਹੋਏ। ਧੀਰਜ ਧੜੀ ਬੰਦਾਵੇ ਕਾਮਨ, ਸ੍ਰੀ ਰੰਗ ਸੁਰਮਾ ਦੇਈ, ਸ੍ਰੀ ਰੰਗ ਵੀ ਰੱਬ ਦਾ ਨਾਂ ਹੈ, ਲక్ష్ਮੀ ਦਾ ਪਤੀ, ਕਿ ਇਹ ਤੇਰੀਆਂ ਅੱਖਾਂ ਦਾ ਸੁਰਮਾ ਹੋਏ। ਮਨ ਮੰਦਰ ਜੇ ਦੀਪਕ ਜਾਲੇ, ਜੇ ਤੇਰੇ ਮਨ ਦੇ ਅੰਦਰ ਉਸ ਵਾਹਿਗੁਰੂ ਦੇ ਪਿਆਰ ਦਾ ਦੀਵਾ ਬਲੇ। ਮਨ ਮੰਦਰ ਜੇ ਦੀਪਕ ਜਾਲੇ, ਕਾਇਆ ਸੇਜ ਕਰਈ, ਤੇਰਾ ਸਰੀਰ ਜਿਹੜਾ ਹੈ ਉਹ ਰੱਬ ਦੇ ਹਵਾਲੇ ਹੋਏ। ਉਹ ਮਾਨੋ ਉਹ ਸੇਜ ਹੈ ਜਿੱਥੇ ਪਿਆਰੇ ਨੇ ਤੈਨੂੰ ਮਿਲਣਾ। ਗਿਆਨ ਰਾਓ ਜਬ ਸੀਜੈ ਆਵੇ, ਤਾਂ ਨਾਨਕ ਭੋਗ ਕਰੇ। ਗਿਆਨ ਰਾਓ ਰਾਜਾ, ਜੇ ਤੂੰ ਇਵੇਂ ਇਹ ਸਾਰੇ ਗੁਣ ਹੈ ਮੇਰੀ ਰੂਹ ਧਾਰਨ ਕਰੇਂਗੀ ਫਿਰ ਗਿਆਨ ਦਾ ਰਾਜਾ ਵਾਹਿਗੁਰੂ ਤੈਨੂੰ ਆਪਣਾ ਬਣਾਏਗਾ। ਗਿਆਨ ਰਾਓ ਜਬ ਸੀਜੈ ਆਵੇ, ਤਾਂ ਨਾਨਕ ਭੋਗ ਕਰੇ। ਤੇ ਫਿਰ ਜਿਹੜਾ ਉਹ ਵਾਹਿਗੁਰੂ ਹੈ ਤੈਨੂੰ ਆਪਣੇ ਗਲ ਨਾਲ ਲਾ ਕੇ ਆਪਣਾ ਬਣਾ ਲਏਗਾ। ਜੀ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।